ਅੰਡੋਜ਼ ਟੀਵੀ ਆਸਟ੍ਰੇਲੀਆ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਸੰਵਾਦ ਦੇ ਵਿੱਚ ਸਵਾਗਤ ਹੈ। ਦਰਸ਼ਕੋ, ਜਿਸ ਦਿਨ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਆ, ਉਸ ਦਿਨ ਤੋਂ ਹੀ ਪੰਜਾਬ ਦੀ ਸਿਆਸਤ ਜਿਸ ਦੀ ਕਿ ਪਹਿਲਾਂ ਹੀ ਉਮੀਦ ਕੀਤੀ ਜਾਂਦੀ ਸੀ ਕਿ ਉਹ ਇੱਕਦਮ ਭਖ ਜਾਏਗੀ ਕਿ ਜੇ ਆਮ ਆਦਮੀ ਪਾਰਟੀ ਜਿੱਤੀ ਤਦ ਵੀ ਪੰਜਾਬ ਦੀ ਸਿਆਸਤ ਭਖੇਗੀ, ਜੇ ਬੀਜੇਪੀ ਜਿੱਤੀ ਤੇ ਤਦ ਵੀ ਪੰਜਾਬ ਦੀ ਸਿਆਸਤ ਜਿਹੜੀ ਭਖੇਗੀ। ਹੁਣ ਆਮ ਆਦਮੀ ਪਾਰਟੀ ਦਿੱਲੀ 'ਚ ਜਿੱਤ ਗਈ ਤੇ ਪੰਜਾਬ ਦੀ ਸਿਆਸਤ ਜਿਹੜੀ ਉਹ ਇੱਕਦਮ ਭਖ ਗਈ। ਭਖਣੀ ਸੁਭਾਵਿਕ ਸੀ ਕਿ ਆਮ ਆਦਮੀ ਪਾਰਟੀ ਜਿਹੜੀ ਹਾਸ਼ੀਏ 'ਤੇ ਜਾ ਚੁੱਕੀ ਸੀ ਉਹਦੇ ਹੌਸਲੇ ਬੁਲੰਦ ਹੋ ਗਏ। ਉਹਨਾਂ ਨੇ ਪੰਜਾਬ ਦੀ ਰਣਨੀਤੀ ਜਿਹੜੀ ਉਹ ਘੜਨੀ ਸ਼ੁਰੂ ਕਰ ਦਿੱਤੀ। ਹੁਣ ਚਾਹੇ ਸੋਸ਼ਲ ਮੀਡੀਆ, ਚਾਹੇ ਪ੍ਰਿੰਟ ਮੀਡੀਆ ਤੇ ਚਾਹੇ ਇਲੈਕਟ੍ਰੋਨਿਕ ਮੀਡੀਆ, ਇੱਕ ਹੀ ਗੱਲ ਜਿਹੜੀ ਆ ਉਹ ਇਸ ਵੇਲੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹਦੇ ਨਾਲ ਨਾਲ ਹੀ ਜਿਹੜੀਆਂ ਰਾਜਨੀਤਿਕ ਸੱਥਾਂ ਨੇ ਉਹਦੇ ਗਲਿਆਰਿਆਂ 'ਚ ਵੀ ਇਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਪੰਜਾਬ ਦਾ ਅਗਲਾ ਮੁੱਖ ਮੰਤਰੀ ਜਿਹੜਾ ਉਹ ਕੌਣ ਹੋਏਗਾ, ਜਿਸ ਦੇ ਵਿੱਚ ਸਭ ਤੋਂ ਪਹਿਲਾ ਨਾਮ ਜਿਹੜਾ ਉਹ ਨਵਜੋਤ ਸਿੰਘ ਸਿੱਧੂ ਦਾ ਲਿਆ ਜਾਂਦਾ। ਕਿਤੇ ਕਿਤੇ ਭਗਵੰਤ ਮਾਨ ਦੀ ਵੀ ਗੱਲ ਆਉਂਦੀ ਆ, ਕਿਤੇ ਕਿਤੇ ਆ ਕੇ ਜਦੋਂ ਅਕਾਲੀ ਦਲ ਦੀ ਗੱਲ ਆਉਂਦੀ ਹੈ ਤੇ ਉੱਥੇ ਸੁਖਬੀਰ ਸਿੰਘ ਬਾਦਲ ਦਾ ਨਾਮ ਆਉਂਦਾ ਤੇ ਉਹਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ, ਜੋ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਚਾਹੇ ਪੰਜਾਬ ਮਾਡਲ ਦੀ ਗੱਲ ਕਰਦਾ ਆ, ਲੇਕਿਨ ਪੰਜਾਬ 'ਚ ਕੋਈ ਮਾਡਲ ਤਿਆਰ ਨਹੀਂ ਸੀ ਹੋਇਆ ਤੇ ਕੈਪਟਨ ਅਮਰਿੰਦਰ ਸਿੰਘ ਦੀ ਉਹਦੇ ਵਿੱਚ ਬੜੀ ਜਿਹੜੀ ਤੋਏ ਹੋਈ। ਲੇਕਿਨ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਦਿੱਲੀ ਪੈਟਰਨ 'ਤੇ ਜਿਹੜਾ ਪੰਜਾਬ 'ਚ ਕੰਮ ਜਿਹੜਾ ਉਹ ਆ ਕੇ ਸਟਾਰਟ ਕਰ ਦਿੱਤਾ। ਹੁਣ ਰਹੀ ਗੱਲ ਆਮ ਆਦਮੀ ਪਾਰਟੀ ਦੀ, ਆਮ ਆਦਮੀ ਪਾਰਟੀ ਜਿਹਦੀ ਪੂਰੀ ਦੀ ਪੂਰੀ ਜਿਹੜੀ ਰਾਜਨੀਤੀ ਸੀਗੀ, ਜਿਹੜੀ ਚੋਣ ਪ੍ਰਚਾਰ ਦੀ ਕਮਾਂਡ ਸੀ, ਉਹ ਪ੍ਰਸ਼ਾਂਤ ਕਿਸ਼ੋਰ ਦੇ ਸਿਰ 'ਤੇ ਖੜੀ ਸੀ ਤੇ ਪ੍ਰਸ਼ਾਂਤ ਕਿਸ਼ੋਰ ਨੇ ਜਿਸ ਤਰੀਕੇ ਨਾਲ ਦਿੱਲੀ ਦੇ ਵਿੱਚ ਕਮਾਂਡ ਕੀਤੀ ਤੇ ਕੇਜਰੀਵਾਲ ਦੀ ਜਿਹੜੀ ਆ ਤੀਸਰੀ ਵਾਰ ਵਾਪਸੀ ਜਿਹੜੀ ਉਹ ਹੋਈ ਆ। ਇਹ ਪਹਿਲੀ ਵਾਰ ਨਹੀਂ, ਇਸ ਤੋਂ ਪਹਿਲਾਂ ਵੀ ਜਿਹੜਾ ਪ੍ਰਸ਼ਾਂਤ ਕਿਸ਼ੋਰ ਆ ਉਹਨੇ ਚਾਹੇ 2014 ਦੇ ਵਿੱਚ ਬੀਜੇਪੀ ਲਈ ਕੰਮ ਕੀਤਾ ਤੇ ਨਰਿੰਦਰ ਮੋਦੀ ਦੀ ਜਿਹੜੀ ਸਰਕਾਰ ਸੀ ਉਹ ਭਾਰਤ ਦੇ ਵਿੱਚ ਆਈ। ਉਸ ਵੇਲੇ 300 ਸਕਰੀਨਾਂ ਪੂਰੇ ਭਾਰਤ 'ਚ ਲਾ ਕੇ ਇੱਕਦਮ ਜਿਹੜਾ ਪ੍ਰਚਾਰ ਸੀਗਾ ਕਿ ਇੱਕੋ ਜਗ੍ਹਾ ਤੋਂ, ਈਵਨ ਕਿ ਇਲੈਕਟ੍ਰੋਨਿਕ ਮੀਡੀਆ ਨੂੰ ਵੀ ਕਵਰ ਕਰਨ ਦੇ ਵਿੱਚ ਉਹਦੇ 'ਚ ਆਸਾਨੀ ਹੁੰਦੀ ਸੀ, ਅਲੱਗ-ਅਲੱਗ ਥਾਵਾਂ 'ਤੇ ਜਾਣਾ ਨਹੀਂ ਸੀ ਹੁੰਦਾ। ਇੱਕ ਜਗ੍ਹਾ ਤੋਂ ਪ੍ਰਚਾਰ ਦੀ ਕਮਾਂਡ ਜਿਹੜੀ ਸੀਗੀ ਉਹ ਸੰਭਾਲੀ ਜਾਂਦੀ ਸੀ ਤੇ 300 ਸਕਰੀਨਾਂ ਪੂਰੇ ਭਾਰਤ 'ਚ ਲਾ ਕੇ ਇੱਕੋ ਦਮ ਜਿਹੜਾ ਸੀਗਾ ਉਹ ਲਾਈਵ ਦਿਖਾ ਦੇਣਾ। ਉਹ ਵੀ ਕਿਤੇ ਨਾ ਕਿਤੇ ਜਿਹੜੀ ਸੀ ਪ੍ਰਸ਼ਾਂਤ ਕਿਸ਼ੋਰ ਦੀ ਜਿਹੜੀ ਉਹ ਰਾਜਨੀਤੀ ਸੀ। 2014 ਦਾ ਐਂਡ ਆ ਰਿਹਾ ਸੀ ਤਾਂ ਨੀਤੀਸ਼ ਕੁਮਾਰ ਜਿਹਦੀ ਪਾਰਟੀ ਕੇ ਬਿਹਾਰ ਦੇ ਵਿੱਚ ਬੁਰੀ ਤਰ੍ਹਾਂ ਨਾਲ ਲੋਕ ਸਭਾ ਦੇ ਵਿੱਚ ਫੇਲ ਹੋਈ ਸੀ, ਉਹਨੇ ਰਾਸ਼ਟਰੀ ਜਨਤਾ ਦਲ ਤੇ ਕਾਂਗਰਸ ਨਾਲ ਰਲ ਕੇ ਜਿਹੜਾ ਇੱਕ ਗਰੁੱਪ ਬਣਾ ਲਿਆ। ਉਸ ਗਰੁੱਪ ਦੀ ਕਮਾਂਡ ਜਿਹੜੀ ਸੀਗੀ ਉਹ ਫਿਰ ਪ੍ਰਸ਼ਾਂਤ ਕਿਸ਼ੋਰ ਨੂੰ ਸੰਭਾਲੀ ਗਈ ਤੇ ਉਹਨੇ ਜਿਸ ਬੀਜੇਪੀ ਦੇ ਲਈ 2014 ਦੇ ਸ਼ੁਰੂ ਦੇ ਵਿੱਚ ਕੰਮ ਕੀਤਾ ਸੀ, ਉਸੇ ਬੀਜੇਪੀ ਦੇ ਲਈ ਦੇ ਅੰਗੇਸਟ ਜਾ ਕੇ ਉਹਨੇ 2014 ਦੇ ਵਿੱਚ ਬਿਹਾਰ ਦੇ ਵਿੱਚ ਜਿਹੜਾ ਉਹਨੂੰ ਹਾਰ ਦਾ ਮੂੰਹ ਦਿਖਾ ਦਿੱਤਾ। ਪ੍ਰਸ਼ਾਂਤ ਕਿਸ਼ੋਰ ਦੀ ਰਾਜਨੀਤੀ ਜਿਹੜੀ ਉਹ ਕਾਮਯਾਬ ਹੋ ਗਈ ਤੇ ਉਹ ਸਿਆਸਤ ਦੇ ਅੰਦਰ ਜਿਹੜੀ ਚੋਣ ਮੁਹਿੰਮਾਂ ਉਹਦੀ ਕਿਤੇ ਨਾ ਕਿਤੇ ਕਮਾਂਡ ਜਿਹੜੀ ਆ ਉਹ ਜਦੋਂ ਪ੍ਰਸ਼ਾਂਤ ਕਿਸ਼ੋਰ ਦੀ ਕਾਮਯਾਬ ਹੋਈ ਤਾਂ ਉਹਦੀ ਮੰਗ ਵਧਣ ਲੱਗੀ। 2017 ਆਉਂਦੇ ਪ੍ਰਸ਼ਾਂਤ ਕਿਸ਼ੋਰ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਪਹਿਲਾਂ ਜਿਹੜੀ ਸੀਗੀ ਉਹ ਰਣਨੀਤੀ ਜਿਹੜੀ ਉਹ ਤੈਅ ਹੋ ਗਈ ਸੀ, ਪਰ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਨੂੰ ਲੱਗਿਆ ਕਿ 2012 'ਚ ਜਿਸ ਤਰ੍ਹਾਂ ਉਹਨਾਂ ਆਪ ਵਾਪਸੀ ਕੀਤੀ, 17 'ਚ ਵੀ ਉਹ ਆਪਣੇ ਆਪ ਵਾਪਸੀ ਜਿਹੜੀ ਉਹ ਕਰਨਗੇ। ਲੇਕਿਨ ਉਹਨਾਂ ਦੀ ਜਿਹੜਾ ਆਪਸੀ ਤਾਲਮੇਲ ਸੀ ਉਹ ਟੁੱਟ ਗਿਆ ਤਾਂ ਪੰਜਾਬ ਕਾਂਗਰਸ ਨੇ ਪ੍ਰਸ਼ਾਂਤ ਕਿਸ਼ੋਰ ਜਿਹੜਾ ਸੀਗਾ ਉਹਨੂੰ ਹਾਇਰ ਕਰ ਲਿਆ ਇਸ ਪੂਰੀ ਰਣਨੀਤੀ ਨੂੰ ਘੜਨ ਦੇ ਲਈ ਤੇ 2017 ਦੇ ਵਿੱਚ ਆਮ ਆਦਮੀ ਪਾਰਟੀ ਦੀ ਜ਼ਬਰਦਸਤ ਲਹਿਰ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਿਹੜੀ ਆ ਉਹ ਸੱਤਾ 'ਚ ਆਈ। ਰਹੀ ਗੱਲ ਹੁਣ 2020 ਦੀ, 2020 ਦੇ ਵਿੱਚ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਲਈ ਫਿਰ ਪ੍ਰਸ਼ਾਂਤ ਕਿਸ਼ੋਰ ਨੇ ਕੰਮ ਕੀਤਾ ਤਾਂ ਉਹਦੀ ਜਿਹੜੀ ਆ ਉਹ ਤੀਸਰੀ ਵਾਰ ਸੱਤਾ ਦੇ ਵਿੱਚ ਵਾਪਸੀ ਹੋਈ ਹੈ। ਹੁਣ ਜਿਹੜੀਆਂ ਅੰਦਰਲੀਆਂ ਖਬਰਾਂ ਨੇ ਉਹ ਇਹ ਨੇ, ਪ੍ਰਸ਼ਾਂਤ ਕਿਸ਼ੋਰ ਨੇ ਦਿੱਲੀ ਦੇ ਨਤੀਜੇ ਆਉਂਦੇ ਅਰਵਿੰਦ ਕੇਜਰੀਵਾਲ ਨਾਲ ਬੈਠ ਕੇ ਪੰਜਾਬ ਦੀ ਰਣਨੀਤੀ ਜਿਹੜੀ ਆ ਉਹ ਤੈਅ ਕਰ ਲਈ ਹੈ ਕਿ 2022 ਦੇ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਆ ਉਹਦੀ ਰਣਨੀਤੀ ਜਿਹੜੀ ਆ ਉਹਦੀ ਕਮਾਂਡ ਜਿਹੜੀ ਆ ਉਹ ਪ੍ਰਸ਼ਾਂਤ ਕਿਸ਼ੋਰ ਕੋਲ ਹੋਏਗੀ। ਲੇਕਿਨ ਪ੍ਰਸ਼ਾਂਤ ਕਿਸ਼ੋਰ ਨੇ ਇੱਕ ਸ਼ਰਤ ਜਿਹੜੀ ਅਰਵਿੰਦ ਕੇਜਰੀਵਾਲ ਦੇ ਸਾਹਮਣੇ ਰੱਖੀ ਹੈ ਕਿ ਜਿਸ ਨੂੰ ਕਿ ਅਰਵਿੰਦ ਕੇਜਰੀਵਾਲ ਨੇ ਮੰਨ ਵੀ ਲਿਆ, ਉਹ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਵਾਪਸੀ ਜਿਹੜੀ ਆ ਉਹ ਆਮ ਆਦਮੀ ਪਾਰਟੀ 'ਚ ਕਰਾਉਣੀ ਆ।
ਕਿਉਂਕਿ ਨਵਜੋਤ ਸਿੰਘ ਸਿੱਧੂ 2016 'ਚ ਵੀ ਇੱਕ ਵਾਰੀ ਆਮ ਆਦਮੀ ਪਾਰਟੀ 'ਚ ਜਾਂਦਾ ਜਾਂਦਾ ਵਾਪਸ ਆ ਗਿਆ ਸੀਗਾ। ਹੁਣ ਰਹੀ ਗੱਲ ਤਾਂ ਇਹ ਆ ਕਿ ਕੀ ਨਵਜੋਤ ਸਿੰਘ ਸਿੱਧੂ ਦੀ ਵਾਪਸੀ ਹੋਏਗੀ। ਰਾਜਨੀਤਿਕ ਗਲਿਆਰਿਆਂ 'ਚ ਇਹ ਗੱਲ ਬੜੇ ਜ਼ੋਰ ਸ਼ੋਰ ਨਾਲ ਉੱਠੀ ਹੋਈ ਆ ਕਿ ਕੀ ਨਵਜੋਤ ਸਿੰਘ ਡਿਪਟੀ ਸੀਐਮ ਬਣੇਗਾ ਜਾਂ ਸੀਐਮ ਬਣੇਗਾ, ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਆਫਰ 2-3 ਪਾਸੇ ਤੋਂ ਜਿਹੜੀ ਉਹ ਆ ਰਹੀ ਆ। ਤੇ ਇਸੇ ਹੀ ਵਿਵਾਦ ਦੇ ਵਿੱਚ ਮੈਂ ਪਹਿਲਾਂ ਗੱਲ ਕੀਤੀ ਆ, ਸੋਸ਼ਲ ਮੀਡੀਆ, ਇਲੈਕਟ੍ਰੋਨਿਕ ਮੀਡੀਆ ਤੇ ਪ੍ਰਿੰਟ ਮੀਡੀਆ, ਇੱਥੋਂ ਤੱਕ ਕਿ ਸਿਆਸੀ ਗਲਿਆਰਿਆਂ ਦੇ ਵਿੱਚ ਬੜੀ ਚਰਚਾ ਜ਼ੋਰ ਸ਼ੋਰ ਨਾਲ ਚੱਲੀ ਹੋਈ ਹੈ। ਜਿਸ ਦਿਨ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਹੋਣ ਜਾ ਰਹੀਆਂ ਸੀ, ਕਾਂਗਰਸ ਹਾਈ ਕਮਾਂਡ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਜਿਹੜੀ ਲਿਸਟ ਤਿਆਰ ਕੀਤੀ, ਉਹ 'ਚ ਨਵਜੋਤ ਸਿੰਘ ਸਿੱਧੂ ਪਹਿਲੇ ਨੰਬਰ 'ਤੇ ਸੀ। ਨਵਜੋਤ ਸਿੰਘ ਸਿੱਧੂ ਨੂੰ ਕੰਟੈਕਟ ਕੀਤਾ ਗਿਆ, ਲੇਕਿਨ ਨਵਜੋਤ ਸਿੰਘ ਸਿੱਧੂ ਨੇ ਉਸ ਚੋਣ ਪ੍ਰਚਾਰ 'ਚ ਜਾਣ ਤੋਂ ਇਨਕਾਰ ਕਰ ਦਿੱਤਾ। ਉਹ ਵੱਖਰੀ ਗੱਲ ਆ ਕਿ ਕੈਪਟਨ ਅਮਰਿੰਦਰ ਸਿੰਘ ਵੀ ਉਹ ਸਟਾਰ ਪ੍ਰਚਾਰਕਾਂ ਦੀ ਲਿਸਟ 'ਚ ਸੀ। ਉਹ ਪ੍ਰਚਾਰ ਕਰਨ ਗਏ, ਲੇਕਿਨ ਇੱਕ ਦਿਨ ਹੀ 3 ਫਰਵਰੀ ਨੂੰ ਹੀ ਉਹਨਾਂ ਨੇ ਪ੍ਰਚਾਰ ਕੀਤਾ। ਜਦੋਂ ਉੱਥੇ ਲੋਕਾਂ ਦੀ ਭੀੜ ਨਹੀਂ ਜੁੜੀ ਤਾਂ ਕੈਪਟਨ ਅਮਰਿੰਦਰ ਸਿੰਘ 6 ਤਰੀਕ ਦੀ ਸ਼ਾਮ ਤੱਕ ਹੋਰ ਕਿਸੇ ਵੀ ਸਭਾ ਜਿਹੜੀ ਸੀਗੀ, ਉੱਥੇ ਜਨ ਸਭਾ ਸੀ, ਉਹਨੂੰ ਸੰਬੋਧਨ ਕਰਨ ਨਹੀਂ ਗਏ, ਕਿਉਂਕਿ ਪਬਲਿਕ ਜਿਹੜੀ ਉਹ ਜੁੜਦੀ ਨਹੀਂ ਸੀ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਨਹੀਂ ਗਏ। ਨਵਜੋਤ ਸਿੰਘ ਸਿੱਧੂ ਨੂੰ ਹਾਈ ਕਮਾਂਡ ਨੇ ਇੱਥੋਂ ਤੱਕ ਕਹਿਤਾ, ਜਿਹੜੀ ਕਿ ਸਾਡੇ ਕੋਲ ਪੁਖਤਾ ਜਾਣਕਾਰੀ ਸੀ, ਕਿ ਤੈਨੂੰ ਅਸੀਂ ਡਿਪਟੀ ਸੀਐਮ ਬਣਾਉਣੇ ਆ, ਤੁਸੀਂ ਚੋਣ ਪ੍ਰਚਾਰ ਦੀ ਕਮਾਂਡ ਸੰਭਾਲੋ। ਲੇਕਿਨ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਤੁਸੀਂ ਡਿਪਟੀ ਸੀਐਮ ਬਣਾਉਂਦੇ ਹੋ, ਪਰ ਜਿਹਦੇ ਨਾਲ ਮੈਂ ਚੱਲਣਾ ਉਹ ਮੇਰੇ ਤੇ ਵਿਸ਼ਵਾਸ ਕਰਨ ਲਈ ਤਿਆਰ ਨਹੀਂ ਹੈ। ਜੇ ਉਹ ਵਿਸ਼ਵਾਸ ਕਰਨ ਲਈ ਤਿਆਰ ਨਹੀਂ ਹੈ ਤਾਂ ਮੈਂ ਕਿਸ ਤਰ੍ਹਾਂ ਉਹਦੇ ਨਾਲ ਚੱਲਾਂਗਾ। ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਪਾਸਾ ਵੱਟ ਗਿਆ। ਕੈਪਟਨ ਅਮਰਿੰਦਰ ਸਿੰਘ ਪ੍ਰਚਾਰ ਕਰਨ ਗਏ। ਜੇ ਨਵਜੋਤ ਸਿੰਘ ਸਿੱਧੂ ਜਾਂਦਾ, ਜਿਸ ਤਰੀਕੇ ਦੀ ਹਾਰ ਦਿੱਲੀ ਦੇ ਵਿੱਚ ਕਾਂਗਰਸ ਪਾਰਟੀ ਦੀ ਹੋਈ ਹੈ, ਤਾਂ ਸਾਰਾ ਭਾਂਡਾ ਜਿਹੜਾ ਉਹ ਨਵਜੋਤ ਸਿੰਘ ਸਿੱਧੂ ਦੇ ਸਿਰ ਤੇ ਭੰਨਿਆ ਜਾਣਾ ਸੀ। ਲੇਕਿਨ ਹੁਣ ਜਿਹੜੀ ਹਾਲਾਤ ਆ ਉਹਦੇ ਵਿੱਚ ਇੱਕ ਬੰਨੇ ਅਰਵਿੰਦ ਕੇਜਰੀਵਾਲ ਨੇ ਨਵਜੋਤ ਸਿੰਘ ਸਿੱਧੂ ਨੂੰ ਆਮ ਆਦਮੀ ਪਾਰਟੀ 'ਚ ਲਿਆਉਣ ਦੀ ਜਿਹੜੀ ਪ੍ਰਸ਼ਾਂਤ ਕਿਸ਼ੋਰ ਕੋਲੇ ਹਾਮੀ ਜਿਹੜੀ ਉਹ ਭਰ ਦਿੱਤੀ ਆ, ਤੇ ਭਗਵੰਤ ਮਾਨ ਵੀ ਆਪਣੇ ਪਰ ਤੋਲ ਰਿਹਾ ਕਿ ਕਿਉਂਕਿ ਉਹ ਵੀ ਸੀਐਮ ਦੀ ਜਿਹੜੀ ਰੇਸ 'ਚ ਆ। ਦੂਸਰੇ ਬੰਨੇ ਹੁਣ ਦੇਖਣਾ ਇਹ ਹੋਗਾ ਕੀ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ 'ਚ ਆਉਂਦਾ ਕਿ ਜਾਂ ਅਜੇ ਕਿਨਾਰੇ ਤੇ ਬੈਠ ਕੇ ਦੇਖਦਾ ਕਿ ਕਿਹਦਾ ਪਲੜਾ ਭਾਰੀ ਹੋਏਗਾ ਤੇ ਉਹ ਉਸ ਬੰਨੇ ਜਾਏਗਾ। ਕਿਉਂਕਿ 2016 ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਨੇ ਜਿੱਦਾਂ 2004 ਤੋਂ ਲੈ ਕੇ 2014 ਤੱਕ ਬੀਜੇਪੀ ਵੱਲੋਂ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਰਿਹਾ, ਲੇਕਿਨ 2014 'ਚ ਅਕਾਲੀ ਦਲ ਦੇ ਪ੍ਰੈਸ਼ਰ 'ਚ ਜੋ ਨਵਜੋਤ ਸਿੰਘ ਸਿੱਧੂ ਦੀ ਟਿਕਟ ਕੱਟੀ ਗਈ ਤਾਂ ਨਵਜੋਤ ਸਿੰਘ ਸਿੱਧੂ ਬੀਜੇਪੀ ਤੋਂ ਕਿਨਾਰਾ ਕਰ ਗਿਆ। ਅਰੁਣ ਜੇਤਲੀ ਜਿਹੜੇ ਕਿ ਭਾਰਤ ਦੇ ਵਿੱਚ ਫਾਈਨੈਂਸ ਮਿਨਿਸਟਰ ਬਣੇ, ਉਹ ਅੰਮ੍ਰਿਤਸਰ ਦੀ ਸੀਟ ਜਿਹੜੀ ਸੀਗੀ ਉਹਨੂੰ ਹਾਰ ਗਏ ਸੀਗੇ। ਲੇਕਿਨ ਨਵਜੋਤ ਸਿੰਘ ਸਿੱਧੂ ਉੱਥੇ ਪ੍ਰਚਾਰ ਲਈ ਇੱਕ ਦਿਨ ਵੀ ਨਹੀਂ ਆਇਆ। ਅਖੀਰ ਬੀਜੇਪੀ ਨੇ 2016 ਅਪ੍ਰੈਲ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਰਾਜ ਸਭਾ ਦਾ ਮੈਂਬਰ ਜਿਹੜਾ ਉਹ ਨਾਮਜ਼ਦ ਕਰ ਦਿੱਤਾ। ਨਵਜੋਤ ਸਿੰਘ ਸਿੱਧੂ ਨੇ ਸਹੁੰ ਚੱਕੀ, ਲੇਕਿਨ ਨਾਲ ਦੀ ਨਾਲ ਅਸਤੀਫਾ ਦੇ ਦਿੱਤਾ ਰਾਜ ਸਭਾ ਦਾ। ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਦੀ ਰਾਜਨੀਤੀ ਕਰਨੀ ਆ, ਪੰਜਾਬ ਦੀ ਰਾਜਨੀਤੀ ਕਰਨ ਲਈ ਆਇਆ ਸੀ, ਮੈਂ ਕੇਂਦਰ ਦੇ ਵਿੱਚ ਨਹੀਂ ਜਾਣਾ। ਜੇ ਮੈਂ ਕਰਨੀ ਆ ਤੇ ਪੰਜਾਬ ਦੀ ਰਾਜਨੀਤੀ ਕਰਨੀ ਆ, ਤੇ ਪੰਜਾਬ ਦੀ ਰਾਜਨੀਤੀ ਕਰਾਂਗਾ ਤਾਂ ਪੰਜਾਬ ਤੋਂ ਕਰਾਂਗਾ। ਰਾਜ ਸਭਾ ਦੇ ਵਿੱਚ ਮੈਨੂੰ ਨਾਮਜ਼ਦ ਕੀਤਾ ਗਿਆ, ਲੇਕਿਨ ਮੈਂ ਇੱਥੇ ਨਹੀਂ ਰਹਿਣਾ। ਉਹਨਾਂ ਨੇ ਕਿਨਾਰਾ ਕਰ ਲਿਆ। ਉਸ ਤੋਂ ਬਾਅਦ ਬੈਂਸ ਭਰਾਵਾਂ ਦੀ, ਜਿਨ੍ਹਾਂ ਦੀ ਲੋਕ ਇਨਸਾਫ ਪਾਰਟੀ ਸੀ, ਉਹ ਦੋਨੋਂ ਰਲੇ, ਨਾਲ ਪ੍ਰਗਟ ਸਿੰਘ ਤੇ ਨਵਜੋਤ ਸਿੰਘ ਸਿੱਧੂ। ਉਹਨਾਂ ਨੇ ਇੱਕ ਪ੍ਰੈਸ਼ਰ ਗਰੁੱਪ ਬਣਾਇਆ, ਜਿਹਦੀਆਂ ਸੋਸ਼ਲ ਮੀਡੀਆ ਤੇ ਜਿਹੜੀਆਂ ਫੋਟੋ ਵਾਇਰਲ ਵੀ ਹੋਈਆਂ। ਲੇਕਿਨ ਅਰਵਿੰਦ ਕੇਜਰੀਵਾਲ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਸੀ, ਉਹਨਾਂ ਨਾਲ ਮੀਟਿੰਗ ਹੋਣ ਦੇ ਬਾਅਦ ਵੀ ਨਵਜੋਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਜੁਆਇਨ ਨਹੀਂ ਕੀਤੀ, ਜਦੋਂ ਕਿ ਆਮ ਆਦਮੀ ਪਾਰਟੀ ਕਹਿ ਰਹੀ ਸੀ ਕਿ ਨਵਜੋਤ ਸਿੰਘ ਸਿੱਧੂ ਨੇ ਸਾਨੂੰ ਜੁਆਇਨ ਕਰ ਲਿਆ, ਲੇਕਿਨ ਉਹਨੇ ਜੁਆਇਨ ਨਹੀਂ ਕੀਤਾ। ਅਖੀਰ ਕੈਪਟਨ ਅਮਰਿੰਦਰ ਸਿੰਘ ਦੀ ਵੀ ਸਟੇਟਮੈਂਟ ਆਈ ਕਿ ਨਵਜੋਤ ਸਿੰਘ ਸਿੱਧੂ ਬਗੈਰ ਸ਼ਰਤ ਤੋਂ ਜਿਹੜਾ ਉਹ ਕਾਂਗਰਸ 'ਚ ਆ ਰਿਹਾ। ਤੇ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਰਾਹੁਲ ਗਾਂਧੀ ਦੇ ਕੋਲ ਜਿਹੜਾ ਜਾ ਕੇ ਕਾਂਗਰਸ ਪਾਰਟੀ ਜਿਹੜੀ ਉਹ ਜੁਆਇਨ ਕੀਤੀ। ਤੇ ਇਹ 'ਚ ਕੋਈ ਦੋ ਰਹਿ ਨਹੀਂ, 2017 'ਚ ਜਿਹੜੀ ਕਾਂਗਰਸ ਦੀ ਸਰਕਾਰ ਪੰਜਾਬ 'ਚ ਆਈ, ਉਹ 'ਚ ਜਿੰਨਾ ਕੈਪਟਨ ਅਮਰਿੰਦਰ ਸਿੰਘ ਦਾ ਰੋਲ ਆ, ਉਨਾ ਹੀ ਰੋਲ ਨਵਜੋਤ ਸਿੰਘ ਸਿੱਧੂ ਦਾ ਵੀ ਸੀ, ਜਿਹਨੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਸੀ ਧੂਆਂਧਾਰ ਪ੍ਰਚਾਰ ਕੀਤਾ, ਆਪਣੀ ਸੀਟ ਵੀ ਜਿੱਤੀ ਤੇ ਕਾਂਗਰਸ ਨੂੰ ਮਾਝੇ ਦੇ ਵਿੱਚ ਜਿਹੜੀ ਉਹ ਕਲੀਨ ਸਵੀਪ ਵੀ ਦਵਾਈ। ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਦੇ ਰੋਲ ਨੂੰ ਜਿਹੜਾ ਉਹ ਭੁਲਾਇਆ ਨਹੀਂ ਸੀ ਜਾ ਸਕਦਾ। ਹੁਣ ਰਹੀ ਗੱਲ ਨਵਜੋਤ ਸਿੰਘ ਸਿੱਧੂ ਨੂੰ ਅਪਰੋਚ ਕਰਨ ਦੀ, ਟਕਸਾਲੀ ਅਕਾਲੀ, ਚਾਹੇ ਕੋ ਆਪ ਖੁਦ ਖਿੰਡ ਗਏ ਨੇ, ਲੇਕਿਨ ਟਕਸਾਲੀ ਅਕਾਲੀਆਂ ਨੇ ਵੀ ਕਿਹਾ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦਾ ਸੀਐਮ ਦਾ ਚਿਹਰਾ ਹੋਣਾ ਚਾਹੀਦਾ, ਅਸੀਂ ਉਹਦੇ ਮਗਰ ਖੜਨ ਲਈ ਤਿਆਰ। ਇੱਥੇ ਨਹੀਂ, ਬੀਜੇਪੀ ਵੀ ਚਾਹੁੰਦੀ, ਜਿਸ ਤਰੀਕੇ ਨਾਲ ਬੀਜੇਪੀ ਤੇ ਅਕਾਲੀ ਦਲ ਦੇ ਵਿੱਚ ਇੱਕ ਲਾਈਨ ਖਿੱਚੀ ਗਈ ਆ, ਬੀਜੇਪੀ ਵੀ ਚਾਹੁੰਦੀ ਆ ਕਿ ਕਿਸੇ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਬੀਜੇਪੀ 'ਚ ਆ ਜਾਏ
ਤੇ ਇੱਕ ਸਿੱਖ ਚੇਅਰ ਆ ਜਿਹੜਾ ਉਹਨੂੰ ਪੰਜਾਬ ਦੀ ਕਮਾਂਡ ਸੰਭਾਲ ਕੇ ਪੰਜਾਬ ਦੇ ਉੱਤੇ ਉਹ ਰਾਜ ਕਰਨ ਦੀ ਜਿਹੜੀ ਖੁਦ ਦੀ ਰਣਨੀਤੀ ਜਿਹੜੀ ਆ ਉਹ ਤਿਆਰ ਕਰੀ ਬੈਠੇ ਨੇ। ਇੱਥੇ ਹੀ ਨਹੀਂ ਰੁਕਦੀ। ਅਕਾਲੀ ਦਲ ਦੀ ਜਿਹੜੀ 13 ਫਰਵਰੀ ਦੀ ਰਾਜਾ ਸੰਸਦ ਦੇ ਵਿੱਚ ਰੈਲੀ ਹੋਈ ਆ, ਉਸ ਰੈਲੀ ਦੇ ਵਿੱਚ ਚਾਹੇ ਕਿ ਉਹ ਟਕਸਾਲੀਆਂ ਦੇ ਵਿੱਚੋਂ ਇੱਕ ਪਰਿਵਾਰ ਨੂੰ ਵਾਪਸ ਲਿਆਉਣ 'ਚ ਕਾਮਯਾਬ ਹੋ ਗਏ ਨੇ, ਲੇਕਿਨ ਇੱਕ ਪਰਿਵਾਰ ਵੀ ਨਹੀਂ ਕਹਾਂਗੇ, ਪਿਓ ਪੁੱਤ ਦੇ ਵਿੱਚੋਂ ਇਕੱਲੇ ਪੁੱਤ ਨੂੰ ਲਿਆਉਣ 'ਚ ਕਾਮਯਾਬ ਹੋਇਆ, ਪਿਓ ਅਜੇ ਤੱਕ ਵਾਪਸ ਨਹੀਂ ਆਇਆ। ਉੱਥੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਨੇ, 5 ਵਾਰ ਦੇ ਪੰਜਾਬ ਦੇ ਮੁੱਖ ਮੰਤਰੀ ਨੇ, ਉਹਨਾਂ ਵੱਲੋਂ ਜਿਸ ਤਰੀਕੇ ਦੇ ਨਾਲ ਉੱਤੇ ਧੂੰਆਂਧਾਰ ਜਿਹੜਾ ਸਪੀਚ ਦਿੱਤੀ ਗਈ ਆ, ਉਹਦੇ ਮਾਇਨੇ ਬੜੇ ਡੂੰਘੇ ਨੇ। ਰਾਜਨੀਤਿਕ ਗਲਿਆਰਿਆਂ 'ਚ ਇਹ ਚਰਚਾ ਦਾ ਵਿਸ਼ਾ ਬਣ ਚੁੱਕੀ ਆ ਕਿ ਪ੍ਰਕਾਸ਼ ਸਿੰਘ ਬਾਦਲ ਨੇ ਜਿਸ ਤਰੀਕੇ ਨਾਲ ਕਿਹਾ ਕਿ ਕੇਂਦਰ ਦੇ ਵਿੱਚ ਬੈਠੀ ਸਰਕਾਰ ਜਿਹੜੀ ਆ ਉਹ ਜਿਸ ਤਰ੍ਹਾਂ ਭਾਈਚਾਰਕ ਸਾਂਝ ਤੋੜ ਰਹੀ ਆ, ਇਹ ਕੋਈ ਚੰਗਾ ਸੰਕੇਤ ਨਹੀਂ ਹੈ। ਇੱਥੋਂ ਤੱਕ ਉਹਨਾਂ ਕਿਹਾ ਕਿ 70 ਸਾਲਾਂ ਦੇ ਵਿੱਚ ਹਮੇਸ਼ਾ ਹੀ ਕੇਂਦਰ ਨੇ ਪੰਜਾਬ ਨਾਲ ਧੱਕਾ ਕੀਤਾ, ਪੰਜਾਬ ਨੂੰ ਪੰਜਾਬੀ ਬੋਲਦੇ ਇਲਾਕੇ ਨਹੀਂ ਦਿੱਤੀ, ਪੂਰਾ ਸੂਬਾ ਨਹੀਂ ਦਿੱਤਾ, ਲੰਗੜੀ ਸਟੇਟ ਦਿੱਤੀ ਹੈ ਸਾਨੂੰ, ਇੱਥੋਂ ਤੱਕ ਕਿ ਸਾਡੀ ਜਿਹੜੀ ਰਾਜਧਾਨੀ ਉਹ ਵੀ ਸਾਨੂੰ ਨਹੀਂ ਦਿੱਤੀ। ਕਿਤੇ ਨਾ ਕਿਤੇ ਲੱਗਦਾ ਕਿ ਅਕਾਲੀ ਦਲ ਨੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਇਹ ਤੈਅ ਕਰ ਲਿਆ ਕਿ 2022 ਦੀ ਜਿਹੜੀ ਰਣਨੀਤੀ ਆ ਉਹ ਇਕੱਲੇ ਚੋਣਾਂ ਲੜਨ ਦੀ ਬਣਾ ਲਈ ਆ, ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਜਿਸ ਤਰ੍ਹਾਂ ਹਰਿਆਣੇ ਦੇ ਵਿੱਚ ਪਹਿਲਾਂ ਅਕਾਲੀ ਦਲ ਨੂੰ ਅੱਖਾਂ ਦਿਖਾਈਆਂ, ਉਹਦੇ ਬਾਅਦ ਦਿੱਲੀ ਦੇ ਵਿੱਚ ਜੋ ਹਸ਼ਰ ਅਕਾਲੀ ਦਲ ਦਾ ਕੀਤਾ, ਉਹਨਾਂ ਦੀਆਂ ਬਣਦੀਆਂ 4 ਸੀਟਾਂ 'ਚੋਂ ਇੱਕ ਵੀ ਸੀਟ ਜਿਹੜੀ ਸੀ ਉਹ ਬੀਜੇਪੀ ਨੇ ਅਕਾਲੀ ਦਲ ਨੂੰ ਨਹੀਂ ਦਿੱਤੀ। ਕਿਤੇ ਨਾ ਕਿਤੇ ਅਕਾਲੀ ਦਲ ਵੀ ਲੱਗਦਾ ਕਿ ਉਹਨਾਂ ਤੋਂ ਇੱਕ ਅਲੱਗ ਰਸਤਾ ਜਿਹੜਾ ਉਹ ਅਖਤਿਆਰ ਕਰਨ ਦਾ ਜਿਹੜਾ ਉਹ ਆਪਣਾ ਮਨ ਜਿਹੜਾ ਉਹ ਬਣਾ ਚੁੱਕਿਆ। ਤੇ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਹੁਣ ਪੰਥਕ ਮੁੱਦੇ ਜਿਹੜੇ ਉਹਨਾਂ ਨੂੰ ਉਭਾਰ ਰਿਹਾ, ਉੱਥੋਂ ਲੱਗਦਾ ਕਿ ਅਕਾਲੀ ਦਲ ਜਿਹੜਾ ਉਹ ਇਕੱਲੇ ਚੱਲੋ ਦੀ ਨੀਤੀ 'ਤੇ ਚੱਲਣ ਲਈ ਤਿਆਰ ਹੋ ਗਿਆ। ਲੇਕਿਨ ਬੀਜੇਪੀ ਅਜੇ ਵੀ ਉਹਨਾਂ 'ਤੇ ਪ੍ਰੈਸ਼ਰ ਬਣਾ ਰਹੀ ਆ ਤੇ ਬੀਜੇਪੀ ਦੇ ਜਿਹੜੇ ਸਟੇਟ ਦੇ ਉਹਨਾਂ ਦੇ ਲੀਡਰ ਨੇ ਉਹ ਕਹਿ ਰਹੇ ਨੇ ਕਿ ਅਸੀਂ 59 ਸੀਟਾਂ ਲੜਾਂਗੇ ਤੇ 58 ਸੀਟਾਂ ਅਕਾਲੀ ਦਲ ਲੜੇ, ਦੋਨਾਂ ਦੇ ਵਿੱਚੋਂ ਜਿਸ ਦੀਆਂ ਵੀ ਵੱਧ ਸੀਟਾਂ ਆ ਜਾਣਗੀਆਂ ਉਸ ਦਾ ਮੁੱਖ ਮੰਤਰੀ ਬਣੇਗਾ। ਕਿਤੇ ਨਾ ਕਿਤੇ ਬੀਜੇਪੀ ਅਜੇ ਵੀ ਪ੍ਰੈਸ਼ਰ ਦੀ ਨੀਤੀ ਜਿਹੜੀ ਆ ਉਹਦੇ 'ਤੇ ਚੱਲ ਰਹੀ ਹੈ, ਲੇਕਿਨ ਅਕਾਲੀ ਦਲ ਦਾ ਜਿਹੜਾ ਅੰਦਰਲੇ ਸੋਰਸ ਦੱਸਦੇ ਆ ਕਿ ਉਹਨਾਂ ਨੇ ਅਲੱਗ ਚੱਲਣ ਦਾ ਜਿਹੜਾ ਉਹ ਆਪਣਾ ਮਨ ਬਣਾ ਲਿਆ। ਹੁਣ ਰਹੀ ਗੱਲ ਕਿ 2022 ਜਿਹੜਾ ਉਹ ਕਿਸ ਕਰਵਟ ਜਿਹੜੀ ਆ ਉਹ ਆ ਕੇ ਬੈਠਦਾ। ਜਿਸ ਤਰੀਕੇ ਦੇ ਨਾਲ ਪ੍ਰਸ਼ਾਂਤ ਕਿਸ਼ੋਰ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਮੂਹਰੇ ਜਿਹੜੀ ਸ਼ਰਤ ਰੱਖੀ ਆ, ਜੇ ਉਸ ਦੇ ਮੁਤਾਬਕ ਨਵਜੋਤ ਸਿੰਘ ਸਿੱਧੂ ਦੀ ਵਾਪਸੀ ਹੁੰਦੀ ਆ ਤੇ ਆਮ ਆਦਮੀ ਪਾਰਟੀ ਲਈ ਸ਼ੁਭ ਸੰਕੇਤ ਨੇ, ਜੇ ਨਹੀਂ ਹੁੰਦੀ ਤਾਂ ਫਿਰ ਆਮ ਆਦਮੀ ਪਾਰਟੀ ਦੀ ਵੀ ਦਸ਼ਾ ਜਿਹੜੀ ਪੰਜਾਬ 'ਚ ਕੋਈ ਬਹੁਤੀ ਵਧੀਆ ਨਹੀਂ ਹੋਏਗੀ। ਉਹ ਵੱਖਰੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਸ ਵੇਲੇ ਤੱਕ ਹਾਸ਼ੀਏ 'ਤੇ ਆ। ਕੈਪਟਨ ਅਮਰਿੰਦਰ ਸਿੰਘ ਨੇ ਕੰਮ ਕਰਨਾ ਅਜੇ ਸ਼ੁਰੂ ਕੀਤਾ ਤੇ 2 ਸਾਲ ਦਾ ਉਹਦੇ ਕੋਲ ਸਮਾਂ ਪਿਆ, ਕਿਉਂਕਿ ਹਮੇਸ਼ਾ ਰਾਜਨੀਤੀ 'ਚ ਕੀ ਹੁੰਦਾ ਕਿ ਜਿਹੜਾ ਲਾਸਟ ਵਾਲਾ ਸਾਲ, 1.5 ਸਾਲ ਜਾਂ 6 ਮਹੀਨੇ ਹੁੰਦੇ ਨੇ, ਉਹਦੇ 'ਚ ਕੰਮ ਕਰਕੇ ਹਮੇਸ਼ਾ ਚੋਣ ਜਿੱਤਣ ਦੀ ਜਿਹੜੀ ਆ ਉਹ ਨੀਤੀ ਅਪਣਾਈ ਜਾਂਦੀ ਹੈ। ਜਿਸ ਤਰ੍ਹਾਂ ਦਿੱਲੀ ਦੇ ਵਿੱਚ ਜਿਹੜੀ ਆ ਅਰਵਿੰਦ ਕੇਜਰੀਵਾਲ ਨੇ ਆਖਰੀ 8 ਮਹੀਨਿਆਂ 'ਚ ਕੰਮ ਕਰਕੇ ਜਿਹੜੀ ਸੀਗੀ ਉਹ ਤੀਸਰੀ ਵਾਰ ਸੱਤਾ 'ਚ ਵਾਪਸੀ ਕੀਤੀ ਆ। ਹਮੇਸ਼ਾ ਸਾਰੀਆਂ ਸਰਕਾਰਾਂ ਇਹੀ ਕੁਛ ਕਰਦੀਆਂ ਆ ਰਹੀਆਂ ਨੇ। ਲੇਕਿਨ ਇਹਦੇ ਨਾਲ ਹੀ ਪ੍ਰਸ਼ਾਂਤ ਕਿਸ਼ੋਰ ਬਹੁਤ ਹੰਢਿਆ ਹੋਇਆ ਰਾਜਨੀਤਿਕ ਵਿਸ਼ਲੇਸ਼ਕ ਆ। ਜਿਸ ਤਰੀਕੇ ਦੇ ਨਾਲ ਉਹ ਚੋਣ ਦੀ ਰਣਨੀਤੀ ਜਿਹੜੀ ਉਹ ਘੜਦਾ, ਉਹਨੇ ਕਦੀ ਵੀ ਹਾਰਨ ਵਾਲੀ ਚੋਣ ਜਿਹੜੀ ਉਹਦੀ ਕਮਾਂਡ ਜਿਹੜੀ ਉਹ ਨਹੀਂ ਸੰਭਾਲੀ। ਹੁਣ ਦਿੱਲੀ ਵਿਧਾਨ ਸਭਾ ਤੋਂ ਬਾਅਦ ਉਹਦੀ ਅਗਲੀ ਵਾਰੀ ਜਿਹੜੀ ਆ ਉਹ ਵੈਸਟ ਬੰਗਾਲ ਦੀ ਆ। ਮਮਤਾ ਬੈਨਰਜੀ ਦੀ ਅਗਵਾਈ 'ਚ ਤ੍ਰਿਣਮੂਲ ਕਾਂਗਰਸ ਜਿਹੜੀ ਆ ਉਹਦੀ ਕਮਾਂਡ ਜਿਹੜੀ ਆ ਉਹ ਪਹਿਲਾਂ ਹੀ ਪ੍ਰਸ਼ਾਂਤ ਕਿਸ਼ੋਰ ਸਾਂਭ ਚੁੱਕਿਆ ਤੇ ਉਸ ਤੋਂ ਬਾਅਦ ਉਹਦੀ ਪੰਜਾਬ ਦੀ ਜਿਹੜੀ ਉਹ ਵਾਰੀ ਆਉਣ ਵਾਲੀ ਆ। ਕਿਤੇ ਨਾ ਕਿਤੇ ਪ੍ਰਸ਼ਾਂਤ ਕਿਸ਼ੋਰ ਹਮੇਸ਼ਾ ਉਹੀ ਰਣਨੀਤੀ ਅਪਣਾਉਂਦਾ ਜਿਹਦੇ ਵਿੱਚ ਉਹਨੂੰ ਆਪਣੀ ਜਿੱਤ ਜਿਹੜੀ ਆ ਉਹ ਨਿਸ਼ਚਿਤ ਜਾਪਦੀ ਆ। ਹਾਰਨ ਵਾਲੀ ਕਦੀ ਵੀ ਉਹ ਚੋਣ ਜਿਹੜੀ ਆ ਉਹਦੀ ਕਮਾਂਡ ਨਹੀਂ ਸੰਭਾਲਦਾ। ਇਹੀ ਕੁਛ ਨਵਜੋਤ ਸਿੰਘ ਸਿੱਧੂ ਕੋਲ ਆ। ਨਵਜੋਤ ਸਿੰਘ ਸਿੱਧੂ ਉਹਨੇ ਵੀ ਕਦੀ ਵੀ ਹਾਰਨ ਵਾਲੀ ਚੋਣ ਜਿਹੜੀ ਆ ਉਹਨੂੰ ਨਹੀਂ ਲੜਿਆ, ਹਮੇਸ਼ਾ ਹੀ ਉਹ ਜਿੱਤਣ ਵਾਲੇ ਪਾਸੇ ਨੂੰ ਜਿਹੜਾ ਜਾਂਦਾ। ਹੁਣ ਦੇਖਣਾ ਤੇ ਇਹ ਹੋਏਗਾ ਕਿ ਕੀ ਪ੍ਰਸ਼ਾਂਤ ਕਿਸ਼ੋਰ ਦੀ ਰਣਨੀਤੀ ਜਿਹੜੀ ਉਹ ਪੰਜਾਬ 'ਚ ਕਾਮਯਾਬ ਹੁੰਦੀ ਆ। ਅਰਵਿੰਦ ਕੇਜਰੀਵਾਲ ਤੇ ਉਹਦੀ ਟੀਮ ਵੱਲੋਂ ਕੀਤੀਆਂ ਗਈਆਂ 2017 ਦੀਆਂ ਗਲਤੀਆਂ ਕੀ ਉਹਨੂੰ ਪੰਜਾਬ ਦੇ ਲੋਕ ਮਾਫ ਕਰਨਗੇ? ਜੇ ਮਾਫ ਕਰਨਗੇ ਤਾਂ ਫਿਰ ਜਿੱਤ ਜਿਹੜੀ ਉਹ ਨਿਸ਼ਚਿਤ ਆ। ਜੇ ਮਾਫ ਨਹੀਂ ਕਰਨਗੇ ਤੇ ਫਿਰ ਆਮ ਆਦਮੀ ਪਾਰਟੀ ਦੇ ਪੰਜਾਬ 'ਚ ਜਿਹੜੇ ਆ ਉਹ ਪੈਰ ਨਹੀਂ ਲੱਗਣਗੇ,
ਕਿਉਂਕਿ ਆਮ ਆਦਮੀ ਪਾਰਟੀ ਨੇ ਜਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਨੇ ਵਿਕਰਮ ਮਜੀਠੀਆ ਤੋਂ ਮਾਫੀ ਮੰਗੀ ਆ ਤੇ ਕੇਸ ਖਤਮ ਕਰਨ ਦੀ ਗੱਲ ਕੀਤੀ, ਕਿਤੇ ਨਾ ਕਿਤੇ ਉਹ ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਰੋਸ ਆ। ਇੱਥੋਂ ਤੱਕ ਕਿ 2017 'ਚ ਹੋਰਨਾਂ ਪਾਰਟੀਆਂ 'ਚੋਂ ਲੀਡਰ ਲਿਆ ਕੇ ਉਹਨਾਂ ਨੂੰ ਜਿਸ ਤਰੀਕੇ ਨਾਲ ਟਿਕਟਾਂ ਦੇ ਕੇ ਨਵਾਜਿਆ ਗਿਆ, ਕਿਤੇ ਨਾ ਕਿਤੇ ਉਹਦੇ ਤੋਂ NRI ਵੀ ਨਾਰਾਜ਼ ਨੇ ਤੇ ਉਹਦੇ ਤੋਂ ਜਿਹੜੀ ਪੰਜਾਬ ਦੀ ਜਨਤਾ ਉਹ ਵੀ ਨਾਰਾਜ਼ ਆ। ਹੁਣ ਦੇਖਣਾ ਤਾਂ ਇਹ ਹੋਏਗਾ ਕਿ ਕੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਰਣਨੀਤੀ ਆ ਉਹ ਕਿੰਨੀ ਕੁ ਕਾਮਯਾਬ ਹੁੰਦੀ ਆ। ਨਵਜੋਤ ਸਿੰਘ ਸਿੱਧੂ ਉਹਨਾਂ ਨਾਲ ਮੁੱਖ ਮੰਤਰੀ ਦਾ ਚਿਹਰਾ ਬਣ ਕੇ ਚੱਲਦਾ ਕਿ ਜਾਂ ਆਮ ਆਦਮੀ ਪਾਰਟੀ 'ਚ ਬਗਾਵਤ ਹੁੰਦੀ ਆ, ਕਿਉਂਕਿ ਭਗਵੰਤ ਮਾਨ ਹਮੇਸ਼ਾ ਹੀ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਪਹਿਲਾਂ ਤੋਂ ਹੀ ਜਿਹੜਾ ਉਹ ਪੇਸ਼ ਕਰਦਾ ਆ ਰਿਹਾ। ਹੁਣ ਦੇਖਣਾ ਤਾਂ ਇਹ ਹੋਏਗਾ ਕਿ ਕੀ ਹਾਈ ਕਮਾਂਡ ਦੀ ਚੱਲਦੀ ਆ, ਨਵਜੋਤ ਸਿੰਘ ਸਿੱਧੂ CM ਦਾ ਚਿਹਰਾ ਆਉਂਦਾ ਕਿ ਜਾਂ ਜਿਹੜਾ ਭਗਵੰਤ ਮਾਨ ਉਹ ਆਉਂਦਾ। ਦੋਨਾਂ ਦੇ ਵਿੱਚ ਜਿਹੜਾ ਇੰਟਰਨਲ ਪਾਰਟੀ ਦੇ ਵਿੱਚ ਜਿਹੜਾ ਕਲੇਸ਼ ਖੜਾ ਹੋਏਗਾ, ਕਿਉਂਕਿ ਜਿੱਥੋਂ ਤੱਕ ਆਮ ਆਦਮੀ ਪਾਰਟੀ ਦੇ ਕੇਡਰ ਦੀ ਗੱਲ ਆ ਉਹ ਭਗਵੰਤ ਮਾਨ ਦੇ ਨਾਲ ਜੁੜਿਆ ਹੋਇਆ। ਨਵਜੋਤ ਸਿੰਘ ਸਿੱਧੂ ਸਰਪ੍ਰਵਾਨਿਤ ਲੀਡਰ ਤਾਂ ਮੰਨਿਆ ਜਾ ਸਕਦਾ, ਨਿਰਵਿਵਾਦ ਲੀਡਰ ਤਾਂ ਮੰਨਿਆ ਜਾ ਸਕਦਾ, ਲੇਕਿਨ ਉਹਦੇ ਕੋਲ ਆਪਣਾ ਕੇਡਰ ਜਿਹੜਾ ਉਹ ਮੌਜੂਦ ਨਹੀਂ ਹੈ। ਮੌਕੇ 'ਤੇ ਉਹਦਾ ਕੇਡਰ ਜਿਹੜਾ ਉਹਦੇ ਨਾਲ ਕਿੰਨਾ ਕੁ ਖੜੇਗਾ ਉਹ ਦੇਖਣ ਵਾਲੀ ਗੱਲ ਹੋਏਗੀ। ਇਹਦੇ ਨਾਲ ਹੀ ਜਿਹੜੀ ਅਗਲੀ ਗੱਲ ਆ ਉਹ ਇਹ ਹੈ ਕਿ ਜਦੋਂ ਇਹ ਖਬਰ ਉੜੀ ਕਿ BJP ਨੇ ਨਵਜੋਤ ਸਿੰਘ ਸਿੱਧੂ ਨੂੰ ਕੰਟੈਕਟ ਕਰਨਾ ਸ਼ੁਰੂ ਕੀਤਾ ਕਿ ਪੰਜਾਬ ਦੇ ਵਿੱਚ ਇੱਕ ਸਿੱਖ ਚਿਹਰਾ ਜਿਹੜਾ CM ਲਈ ਦਿੱਤਾ ਜਾਵੇ, ਤੇ ਇਹਦੇ ਨਾਲ ਹੀ ਇਹ ਉੜੀ ਕਿ ਆਮ ਆਦਮੀ ਪਾਰਟੀ ਨੇ ਨਵਜੋਤ ਸਿੰਘ ਸਿੱਧੂ ਜਿਹੜਾ ਉਹਨੂੰ ਆਮ ਆਦਮੀ ਪਾਰਟੀ 'ਚ CM ਦੇ ਚਿਹਰੇ 'ਤੇ ਉਭਾਰਨ ਦੀ ਜਿਹੜਾ ਉਹ ਤਕਰੀਬਨ ਫੈਸਲਾ ਲੈ ਲਿਆ, ਕਿਉਂਕਿ ਆਮ ਆਦਮੀ ਪਾਰਟੀ ਜਿਹੜਾ ਫੈਸਲਾ ਲਿਆ ਜਾਂਦਾ ਕੇਵਲ ਤੇ ਕੇਵਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਵੱਲੋਂ ਹੀ ਲਿਆ ਜਾਂਦਾ। ਜਦੋਂ ਇਹ ਗੱਲਾਂ ਹੋਈਆਂ ਤਾਂ ਕਾਂਗਰਸ ਹਾਈ ਕਮਾਂਡ ਵੀ ਇੱਕਦਮ ਹਰਕਤ 'ਚ ਆ ਗਈ। ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਮੌਜੂਦਾ ਦੌਰ ਦੇ ਵਿੱਚ ਉਪ ਮੁੱਖ ਮੰਤਰੀ ਦਾ ਦੁਬਾਰਾ ਤੋਂ ਅਹੁਦਾ ਦੇਣ ਦੀ ਫਿਰ ਪੇਸ਼ਕਸ਼ ਕਰਤੀ, ਜਿਹੜੀ ਕਿ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਕੀਤੀ ਗਈ ਸੀ, ਲੇਕਿਨ ਨਵਜੋਤ ਸਿੰਘ ਸਿੱਧੂ ਨੇ ਇਨਕਾਰ ਕਰ ਦਿੱਤਾ ਸੀ। ਉਹੀ ਫਿਰ ਦੁਬਾਰਾ ਦੇਣ ਦੀ ਗੱਲ ਕੀਤੀ। ਇੱਥੋਂ ਤੱਕ ਕਿਹਾ ਗਿਆ ਕਿ ਜੇਕਰ ਤੁਸੀਂ ਇਸ ਵੇਲੇ ਉਪ ਮੁੱਖ ਮੰਤਰੀ ਨਹੀਂ ਬਣਨਾ ਤਾਂ 2022 ਦੀ ਪੰਜਾਬ ਦੀ ਚੋਣ ਦੀ ਕਮਾਂਡ ਜਿਹੜੀ ਉਹ ਤੁਹਾਨੂੰ ਦੇ ਦਿੱਤੀ ਜਾਏਗੀ। 2022 ਦੇ ਬਾਅਦ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਉਹ ਤੁਸੀਂ ਹੋਵੋਗੇ। ਲੇਕਿਨ ਇਹ ਆ ਕਿ 2022 ਦੀ ਚੋਣ ਵੇਲੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਉਹ ਕਾਂਗਰਸ 'ਚ ਰਹਿੰਦੇ ਨੇ, ਜੇ ਕੈਪਟਨ ਅਮਰਿੰਦਰ ਸਿੰਘ ਕਾਂਗਰਸ 'ਚ ਰਹਿੰਦੇ ਨੇ ਤਾਂ ਨਵਜੋਤ ਸਿੰਘ ਸਿੱਧੂ ਨੂੰ ਕਿਵੇਂ ਐਕਸੈਪਟ ਕੀਤਾ ਜਾਏਗਾ? ਕੀ ਨਵਜੋਤ ਸਿੰਘ ਸਿੱਧੂ ਕਾਂਗਰਸ ਹਾਈ ਕਮਾਂਡ ਦੇ ਕਹਿਣ 'ਤੇ ਉਪ ਮੁੱਖ ਮੰਤਰੀ ਦਾ ਉਹਦਾ ਸਵੀਕਾਰ ਕਰਦੇ ਨੇ, ਜਿਹੜਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹਨਾਂ ਨੇ ਇਨਕਾਰ ਕਰ ਦਿੱਤਾ ਕਿ ਮੈਨੂੰ ਕੈਪਟਨ ਅਮਰਿੰਦਰ ਸਿੰਘ ਜਦੋਂ ਮੇਰੇ 'ਤੇ ਵਿਸ਼ਵਾਸ ਹੀ ਨਹੀਂ ਕਰਦੇ ਤਾਂ ਮੈਂ ਉਹਨਾਂ ਨਾਲ ਕਿਸ ਤਰ੍ਹਾਂ ਚੱਲ ਸਕਦਾ। ਅਗਲੀ ਗੱਲ, ਜੇਕਰ ਹਾਈ ਕਮਾਂਡ ਧੱਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੀ ਕਮਾਂਡ ਸੰਭਾਲ ਵੀ ਦਿੰਦੀ ਆ ਤੇ ਕੀ ਕੈਪਟਨ ਅਮਰਿੰਦਰ ਸਿੰਘ ਉਸ ਵੇਲੇ ਕਾਂਗਰਸ 'ਚ ਰੁਕਣਗੇ ਕਿ ਜਾਂ ਉਹ ਛੱਡ ਕੇ ਜਿਸ ਤਰ੍ਹਾਂ BJP ਇੱਕ ਸਿੱਖ ਚਿਹਰਾ ਲੱਭ ਰਹੀ ਹੈ ਪੰਜਾਬ ਦੇ ਵਿੱਚ 2022 ਦੇ ਲਈ, ਕੀ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਜੀ ਦੀਆਂ ਕਿ ਕੇਂਦਰ ਨਾਲ ਜਿਹੜੀਆਂ ਨਜ਼ਦੀਕੀਆਂ ਉਹ ਜੱਗ ਜ਼ਾਹਰ ਨੇ, ਕੀ ਉਸ ਵੇਲੇ ਉਹ BJP ਵੱਲੋਂ ਆਪਣਾ ਪੂਰੇ ਦਾ ਪੂਰਾ ਗਰੁੱਪ ਲੈ ਕੇ ਨਹੀਂ ਨਿਕਲ ਜਾਣਗੇ? ਇਹ ਕਿਆਸ ਰਾਈਆਂ ਵੀ ਜਿਹੜੀਆਂ ਲਾਈਆਂ ਜਾ ਰਹੀਆਂ ਨੇ। ਇਹ ਆਉਣ ਵਾਲਾ ਸਮਾਂ ਤੈਅ ਕਰੇਗਾ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਮੁੱਖ ਮੰਤਰੀ ਦੇ ਤੌਰ 'ਤੇ 2022 'ਚ ਆਮ ਆਦਮੀ ਪਾਰਟੀ ਵੱਲੋਂ ਆਉਂਦੇ ਨੇ, ਜਾਂ ਕਾਂਗਰਸ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਬਣ ਕੇ ਆਉਂਦੇ ਨੇ, ਜਾਂ ਮੌਜੂਦਾ ਦੌਰ ਦੇ ਵਿੱਚ ਉਹਨਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਇਆ ਜਾਂਦਾ। ਇਹ ਆਉਣ ਵਾਲਾ ਸਮਾਂ ਜਿਹੜਾ ਉਹ ਤੈਅ ਕਰੇਗਾ। ਆਉਣ ਵਾਲੇ 6 ਮਹੀਨੇ ਜਿਹੜੇ ਨੇ ਉਹ ਰਾਜਨੀਤੀ ਦੇ, ਖਾਸ ਕਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਿਹੜੇ ਆ ਉਹ ਬਹੁਤ ਅਹਿਮੀਅਤ ਰੱਖਦੇ ਨੇ। ਇਹਨਾਂ 6 ਮਹੀਨਿਆਂ 'ਚ ਇਹ ਫੈਸਲਾ ਹੋ ਜਾਏਗਾ ਕਿ ਪੰਜਾਬ ਦੀ ਜਿਹੜੀ ਰਾਜਨੀਤੀ ਆ ਉਹ ਕਿਸ ਦਿਸ਼ਾ 'ਚ ਜਾ ਰਹੀ ਆ। ਅਕਾਲੀ ਦਲ BJP ਨਾਲ ਤੋੜ ਵਿਛੋੜਾ ਕਰਕੇ ਸਿੱਖ ਮੁੱਦਿਆਂ ਨੂੰ ਉਭਾਰ ਕੇ ਦੁਬਾਰਾ ਤੋਂ ਸਿੱਖ ਵੋਟਰਾਂ ਨੂੰ ਆਪਣੇ ਨਾਲ ਜੋੜਨ ਦੀ ਕਵਾਇਤ ਜਿਹੜੀ ਉਹਨੇ ਫੜੀ ਆ, ਕੀ ਉਹ ਉਸ ਦਿਸ਼ਾ 'ਚ ਜਾਂਦਾ ਜਾਂ BJP ਨਾਲ ਦੁਬਾਰਾ ਤੋਂ ਸਮਝੌਤਾ ਜਿਹੜਾ ਉਹਨਾਂ ਜਿਹੜੀਆਂ ਪਹਿਲੀਆਂ 23 ਸੀਟਾਂ ਉਹਨਾਂ 'ਤੇ ਹੁੰਦਾ? ਇਹ ਆਉਣ ਵਾਲਾ ਸਮਾਂ ਦੱਸੇਗਾ। ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੀ ਕਾਂਗਰਸ ਸਰਕਾਰ ਆ ਉਹ ਆਉਣ ਵਾਲਾ ਜਿਹੜਾ ਉਹਨਾਂ ਕੋਲ 2 ਸਾਲ ਤੋਂ ਘੱਟ ਦਾ ਸਮਾਂ ਰਹਿ ਗਿਆ ਉਹਦੇ 'ਚ ਕਿੰਨੇ ਕੁ ਕੰਮ ਕਰਦੇ ਨੇ, ਕਿੰਨੇ ਕੁ ਕੰਮ ਕਰਕੇ ਉਹ ਲੋਕਾਂ 'ਚ ਪਾਪੂਲਰ ਹੁੰਦੇ ਨੇ, ਲੋਕਾਂ ਨਾਲ 2017 'ਚ ਕੀਤੇ ਗਏ ਵਾਅਦੇ ਜਿਹੜੇ ਆ ਉਹਨਾਂ 'ਤੇ ਉੱਤੇ ਕਿੰਨਾ ਕੁ ਪੂਰੇ ਉਤਰਦੇ ਨੇ, ਲੋਕ ਉਹਨਾਂ ਨੂੰ ਕਿੰਨਾ ਕੁ ਐਕਸੈਪਟ ਕਰਨਗੇ, ਜਾਂ ਆਮ ਆਦਮੀ ਪਾਰਟੀ ਜਿਹੜੀ ਆ ਉਹ ਕਿਸ ਪਾਸੇ ਖੜਦੀ ਆ। ਸੁਖਦੇਵ ਸਿੰਘ ਢੀਂਡਸਾ ਤੇ ਉਹਦੇ ਅਗਵਾਈ 'ਚ ਅਕਾਲੀ ਦਲ ਤੋਂ ਬਾਗੀ ਹੋ ਕੇ ਚੱਲਿਆ ਦਲ ਜਿਹੜਾ
ਜਿਹਦੇ ਉੱਤੇ ਕਿ ਪ੍ਰਕਾਸ਼ ਸਿੰਘ ਬਾਦਲ ਵੀ ਕਟਾਸ ਕਰਦੇ ਨੇ, ਕਿਉਂਕਿ ਕਿਤੇ ਨਾ ਕਿਤੇ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਇਹ ਚੁਭਿਆ ਕਿ ਜਿਸ ਤਰ੍ਹਾਂ ਸੁਖਦੇਵ ਸਿੰਘ ਢੀਂਡਸਾ ਉੱਠੇ ਨੇ, ਜਿਸ ਤਰ੍ਹਾਂ ਬੀਜੇਪੀ ਪਿੱਛੇ ਤੋਂ ਉਹਨਾਂ ਦੀ ਸਪੋਰਟ ਕਰ ਰਹੀ ਆ, ਉਹ ਵੀ ਕਿਤੇ ਨਾ ਕਿਤੇ ਪ੍ਰਕਾਸ਼ ਸਿੰਘ ਬਾਦਲ ਦੀ 13 ਫਰਵਰੀ ਦੀ ਰਾਜਾ ਸਾਂਸੀ ਦੀ ਰੈਲੀ 'ਚ ਕੀਤੀ ਗਈ ਜਿਹੜੀ ਸਪੀਚ ਆ, ਉਹਦੇ 'ਚ ਸਾਫ਼ ਝਲਕਦਾ ਹੈ ਕਿ ਉਹਨਾਂ ਨੂੰ ਦੁੱਖ ਹੈ ਕਿ ਲੰਬਾ ਸਮਾਂ ਅਸੀਂ ਬੀਜੇਪੀ ਦਾ ਸਾਥ ਦਿੱਤਾ, ਲੇਕਿਨ ਬੀਜੇਪੀ ਨੇ ਸਾਡੇ ਨਾਲ ਧੋਖਾ ਕੀਤਾ, ਚਾਹੇ ਉਹ ਹਰਿਆਣੇ 'ਚ ਕੀਤਾ, ਚਾਹੇ ਉਹ ਦਿੱਲੀ 'ਚ ਕੀਤਾ, ਈਵਨ ਕਿ ਪੰਜਾਬ ਦੇ ਜਿਹੜੇ ਉਹਨਾਂ ਦੇ ਲੀਡਰ ਆ, ਪੰਜਾਬ ਦੇ ਵਿੱਚ ਵੀ ਉਹ ਅੱਧੇ ਤੋਂ ਵੱਧ ਸੀਟਾਂ ਜਿਹੜੀਆਂ ਉਹਦੀ ਮੰਗ ਕਰਦੇ ਆ ਰਹੇ ਆ, ਜਦੋਂ ਕਿ ਉਹਨਾਂ ਦਾ ਇੱਥੇ ਇਸ ਲੈਵਲ 'ਤੇ ਕੇਡਰ ਮੌਜੂਦ ਨਹੀਂ ਹੈ, ਨਾ ਉਹ ਇੰਨੀਆਂ ਸੀਟਾਂ ਜਿੱਤ ਸਕਦੇ, ਜਿਹੜੀਆਂ ਪਹਿਲੀਆਂ ਵੀ ਜਿੱਤਦੇ ਆ ਉਹਦੇ ਵੀ 6-7 ਸੀਟਾਂ ਨੂੰ ਛੱਡ ਕੇ ਜਿਹੜੀਆਂ ਬਾਕੀ ਦੀਆਂ ਨੇ ਉਹ ਅਕਾਲੀ ਦਲ ਦੀ ਸਪੋਰਟ ਨਾਲ ਜਿੱਤਦੇ ਨੇ। ਇਹ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਕੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਸਿਆਸਤ ਜਿਹੜੀ ਆ ਉਹ ਕਿਸ ਕਰਵਟ ਜਾ ਕੇ ਬੈਠਦੀ ਹੈ। ਸੋ ਦਰਸ਼ਕੋ, ਹੁਣ 2022 ਜਿਹੜਾ ਹੈ, ਜਿਸ ਤਰ੍ਹਾਂ 2015 ਦੇ ਵਿੱਚ ਜਿਸ ਵੇਲੇ 67 ਸੀਟਾਂ ਜਿੱਤ ਕੇ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਦੂਸਰੀ ਵਾਰ ਜਿਹੜੀ ਸੀ ਉਹ ਸਰਕਾਰ ਬਣੀ ਸੀ, ਤੇ ਉਸ ਵੇਲੇ ਪੰਜਾਬ ਦਾ ਚੋਣ ਮੈਦਾਨ ਜਿਹੜਾ ਸੀ ਉਹ ਇੱਕਦਮ ਭੱਗ ਗਿਆ ਸੀ। ਉਹੀ ਹਾਲਾਤਾਂ ਹੁਣ ਬਣ ਚੁੱਕੀਆਂ ਨੇ। ਦਿੱਲੀ ਦੇ ਵਿੱਚ ਤੀਸਰੀ ਵਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ, ਤੇ ਸਰਕਾਰ ਬਣਦੇ ਸਾਰ ਇੱਕਦਮ ਪੰਜਾਬ ਜਿਹੜਾ ਸੀਗਾ ਉਹ ਰਾਜਨੀਤੀ ਜਿਹੜੀ ਇੱਥੇ ਉਹ ਗਰਮ ਹੋ ਗਈ। ਹੁਣ ਉਹ ਰਾਜਨੀਤੀ ਜਿਹੜੀ ਆ ਉਹ ਕਿੰਨਾ ਦੇਰ ਗਰਮ ਰਹਿੰਦੀ ਆ, ਕੀ ਗਰਮ ਹੋਈ ਰਾਜਨੀਤੀ ਜਿਹੜੀ ਆ ਉਹਦੇ ਰਿਜ਼ਲਟ 2022 'ਚ ਦੇਖੇ ਜਾਣਗੇ, ਜਾਂ 2022 ਜਿਹੜਾ ਉਹ ਪਹਿਲਾਂ ਤੋਂ ਚੱਲਦੀਆਂ ਦੋ ਰਵਾਇਤੀ ਪਾਰਟੀਆਂ ਅਕਾਲੀ ਦਲ ਤੇ ਕਾਂਗਰਸ ਦੇ ਵਿਚਾਲੇ ਦੇਖਣ ਨੂੰ ਮਿਲੇਗੀ। ਇਹ ਹੁਣ ਦੇਖਣ ਵਾਲਾ ਸਮਾਂ ਜਿਹੜਾ ਉਹ ਤੈਅ ਕਰੇਗੀ। ਸੋ ਦਰਸ਼ਕੋ, ਅੱਜ ਦੇ ਲਈ ਇੰਨਾ ਹੀ। ਅਗਲੀ ਵਾਰ ਕਿਸੇ ਹੋਰ ਨਵੇਂ ਮੁੱਦੇ ਨੂੰ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।